ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪਾਂ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ, ਖਾਸ ਘਟਨਾਵਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਕੁਝ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਨਾਲ ਜੋੜਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਨੂੰ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 21 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਦੀ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਇੱਕ ਅਪੀਲਸ ਕੋਰਟ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਜੋ ਪ੍ਰੋਗਰਾਮ ਸੀ, ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ, ਉਹਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਟਾਪ ਲਾ ਦਿੱਤਾ ਹੈਗਾ ਆ। ਸੋ ਇਹ ਆਰਡਰ ਜਿਹੜਾ ਆ ਉਹ 8ਵੀਂ 8th US ਸਰਕਟ ਕੋਰਟ ਆਫ ਅਪੀਲਸ ਵੱਲੋਂ ਆਇਆ। ਇਸ ਕੇਸ ਦੇ ਵਿੱਚ 6 ਰਿਪਬਲਿਕਨ ਲੈਡ ਸਟੇਟ ਸੀਗੀਆਂ। ਡਿਸਟ੍ਰਿਕਟ ਕੋਰਟ ਨੇ ਡਿਸਮਿਸ ਕੀਤਾ ਕੇਸ ਜਿੱਦਾਂ ਪਿਛਲੇ ਵੀਕ, ਪਰ ਅਪੀਲ ਕੋਰਟਸ ਨੇ ਇਹ ਕਿਹਾ ਵੀ ਪ੍ਰੀਲਿਮਿਨਰੀ ਇੰਜੰਕਸ਼ਨ ਹਾਲਟਿੰਗ ਦਾ ਪਾਲਿਸੀ, ਸੋ ਇਹ ਚਾਲੂ ਨਹੀਂ ਰਹਿ ਸਕਦਾ ਹੈਗਾ। 22 ਮਿਲੀਅਨ ਲੋਕਾਂ ਨੇ ਆਲਰੇਡੀ ਇਸ ਡੈਬਟ ਰਿਲੀਫ ਦੇ ਲਈ, ਸਟੂਡੈਂਟ ਲੋਨ ਨੂੰ ਮਾਫ ਕਰਨ ਦੇ ਲਈ ਅਪਲਾਈ ਕਰ ਦਿੱਤਾ ਹੈ। ਐਪਲੀਕੇਸ਼ਨਾਂ 14 ਅਕਤੂਬਰ ਤੋਂ ਸ਼ੁਰੂ ਹੋਈਆਂ ਸੀ। ਇਹ ਲਾਸੂਟ ਪਿਛਲੇ ਮਹੀਨੇ ਫਾਈਲ ਕੀਤਾ ਗਿਆ ਸੀ। ਅਕਤੂਬਰ 20 ਨੂੰ ਲੋਅਰ ਕੋਰਟ ਨੇ ਇੱਕ ਨੇ ਡਿਸਮਿਸ ਕਰ ਦਿੱਤਾ ਸੀ ਤੇ US ਦੀ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਨੇ ਵੀ ਰਿਜੈਕਟ ਕੀਤਾ। ਸੈਪਰੇਟ ਚੈਲੰਜ ਇੱਕ ਹੋਰ ਸੀ ਜੋ ਸਟੂਡੈਂਟ ਲੋਨ ਫॉरगिवनेस ਪ੍ਰੋਗਰਾਮ ਦਾ, ਜੋ ਕਿ ਵਿਸਕੌਨਸਨ ਦੇ ਟੈਕਸ ਪੇਅਰਸ ਲੈ ਕੇ ਆਏ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਹੋਰ ਵੀ ਬਹੁਤ ਸਾਰੇ ਲਾਸੂਟਸ ਇਸ ਦੇ ਸਬੰਧ ਦੇ ਵਿੱਚ ਫੇਸ ਕਰ ਰਿਹਾ, ਜਿਹਦੇ ਵਿੱਚ ਐਰੀਜ਼ੋਨਾ ਅਟਾਰਨੀ ਜਨਰਲ ਮਾਰਕ ਵਾਰਨੋਵਿਚ ਤੇ ਹੋਰ ਕੰਜ਼ਰਵੇਟਿਵ ਗਰੁੱਪਸ ਜਿੱਦਾਂ ਕਿ ਜੌਬ ਕ੍ਰੀਏਟਰਸ ਨੈਟਵਰਕ ਫਾਊਂਡੇਸ਼ਨ ਹੈਗੀ ਆ, ਕੈਟੋ ਇੰਸਟੀਚਿਊਟ ਹੈਗੀ ਆ। ਸੋ ਬਹੁਤ ਸਾਰੇ ਲੀਗਲ ਚੈਲੰਜਸ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੈਗੇ ਆ। ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਇਹਨਾਂ ਨੂੰ ਲੈ ਕੇ ਕੀ ਪਲਾਨ ਕਰਦਾ ਆ, ਉਹ ਆਪਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਪਰ ਇਹ ਅੱਜ ਕੁਛ ਮਿੰਟ ਪਹਿਲਾਂ ਹੀ ਜੋ ਅਪੀਲ ਕੋਰਟ ਆ ਉਸਨੇ ਡਿਸੀਜਨ ਦਿੱਤਾ ਹੈਗਾ। ਜੀ, ਅਗਲੀ ਖਬਰ ਸੈਨ ਹੋਜ਼ੇ ਤੋਂ ਆ। ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਫੁੱਟਬਾਲ ਪਲੇਅਰ ਕੈਮਰਨ ਮੈਕਰਾਈਟ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਸੜਕ ਹਾਦਸੇ ਦਾ ਸ਼ਿਕਾਰ ਉਦੋਂ ਹੋਇਆ ਜਦੋਂ ਉਹ ਆਪਣੇ ਸਕੂਟਰ ਦੇ ਉੱਤੇ ਜਾ ਰਹੇ ਸੀ। ਇਲੈਕਟ੍ਰਿਕ ਸਕੂਟਰ ਦੱਸਿਆ ਗਿਆ ਉਹਨਾਂ ਦੇ ਕੋਲੇ, ਜਿਹਦੇ ਤੇ ਸਵਾਰ ਸਨ, ਤੇ ਇੱਕ ਸਕੂਲ ਬੱਸ ਨੇ ਉਹਨਾਂ ਨੂੰ ਹਿੱਟ ਕਰ ਦਿੱਤਾ ਸੀ। 18 ਸਾਲ ਉਹਨਾਂ ਦੀ ਉਮਰ ਸੀ। ਹੁਣ ਜਿਹੜਾ ਸਕੂਲ ਹੈ, ਉਹਨੇ ਜਿਹੜੇ ਸਕੂਲ ਵੱਲੋਂ ਖੇਡਦੇ ਸੀਗੇ, ਉਹਨਾਂ ਨੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਹੈ ਜਾਰੀ ਕੀਤੀ ਹੈ ਕਿ ਜਿਹੜੀਆਂ ਨਿਊ ਮੈਕਸੀਕੋ ਸਟੇਟ ਦੇ ਵਿੱਚ ਖੇਡਾਂ ਹੋਣੀਆਂ ਸੀਗੀਆਂ ਸੈਟਰਡੇ ਨਾਈਟ ਨੂੰ, ਉਹ ਹੁਣ ਪੋਸਟਪੋਨ ਕਰ ਦਿੱਤੀਆਂ ਗਈਆਂ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਬਾਅਦ ਦੁੱਖ ਦੇ ਵਿੱਚ ਹਾਂ। ਹਾਦਸੇ ਕਰਕੇ ਸਾਨੂੰ ਬੜਾ ਸਦਮਾ ਲੱਗਿਆ ਤੇ ਇਸ ਕਰਕੇ ਜਿਹੜੀਆਂ ਖੇਡਾਂ ਨੇ ਉਹ ਪੋਸਟਪੋਨ ਹੋਣਗੀਆਂ। ਮੈਕਰਾਈਟ ਜਿਹੜੇ ਆ ਉਹ ਸਕੂਲ ਵੱਲੋਂ ਖੇਡਦੇ ਸੀਗੇ ਤੇ ਸੈਨ ਹੋਜ਼ੇ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਤੇ ਨਾਲ ਹੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਅਧਿਕਾਰੀਆਂ ਨੇ ਜਿਹੜਾ ਉਹ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਸੈਨ ਹੋਜ਼ੇ ਸਟੇਟ ਕੋਚ ਨੇ ਜਿਹੜੇ ਬ੍ਰੈਂਟ ਬ੍ਰੈਨਨ, ਉਹ ਕਹਿੰਦੇ ਕਿ ਇਹ ਇੱਕ ਅਜਿਹਾ ਖਿਡਾਰੀ ਸੀ ਜਿਹਦੇ ਵਿੱਚ ਭਵਿੱਖ ਦੀਆਂ ਬਹੁਤ ਵੱਡੀਆਂ ਸੰਭਾਵਨਾਵਾਂ ਸੀ ਤੇ ਬਹੁਤ ਵਧੀਆ ਇਹਦੀ ਜਿਹੜੀ ਗੇਮ ਸੀਗੀ, ਪਰ ਇੱਕ ਹਾਦਸੇ ਨੇ ਇਸ ਵਧੀਆ ਖਿਡਾਰੀ ਨੂੰ, ਇਸ ਸ਼ਾਨਦਾਰ ਖਿਡਾਰੀ ਨੂੰ ਸਾਡੇ ਕੋਲੋਂ ਖੋਹ ਲਿਆ। ਤੇ ਉਹ ਕਹਿੰਦੇ ਕਿ ਸਾਡੀਆਂ ਜਿਹੜੀਆਂ
ਪ੍ਰੇਅਰਸ ਨੇ, ਸਾਡੀਆਂ ਜਿਹੜੀ ਪ੍ਰਾਰਥਨਾ, ਸਾਡੀਆਂ ਜਿਹੜੀਆਂ ਦੁਆਵਾਂ ਨੇ ਉਹ ਮੈਕਰਾਈਟ ਫੈਮਿਲੀ ਦੇ ਨਾਲ ਨੇ। ਤੇ ਇਸ ਵੇਲੇ ਉਹ ਕਹਿੰਦੇ ਕਿ ਪਰਿਵਾਰ ਵੀ ਜਿਹੜਾ ਉਹ ਪੂਰਾ ਸਦਮੇ ਦੇ ਵਿੱਚ ਹੈ। ਤੇ ਇਹਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਜਦੋਂ ਹਾਦਸਾ ਹੋਇਆ ਸੀ ਤਾਂ ਜਿਹੜੀ ਬੱਸ ਨੇ ਇਹਨੂੰ ਟੱਕਰ ਮਾਰੀ ਹੈ, ਉਹ ਵੀ ਜਿਹੜੀ ਹੈ ਉਹ ਥੋੜ੍ਹੀ ਤੇਜ਼ ਸਪੀਡ ਬਾਰੇ ਕਹੀ ਜਾ ਰਹੀ ਹੈ। ਬਾਕੀ ਜਿਹੜੇ ਕੈਲੀਫੋਰਨੀਆ ਹਾਈਵੇ ਪੈਟਰੋਲ ਆ, ਉਹ ਹਾਦਸੇ ਦੀ ਜਿਹੜੀ ਹੈ ਜਾਂਚ ਉਹ ਕੀਤੀ ਜਾ ਰਹੀ ਹੈ। ਸੋ ਹੁਣ ਜਿੰਨੇ ਵੀ ਮੈਕਰਾਈਟ ਨੂੰ ਚਾਹੁਣ ਵਾਲੇ ਸੀ, ਕਿਉਂਕਿ ਉੱਭਰਦਾ ਸਿਤਾਰਾ ਸੀ, ਮਹਿਜ਼ 18 ਸਾਲ ਇਸ ਨੌਜਵਾਨ ਖਿਡਾਰੀ ਦੀ ਉਮਰ ਸੀ ਤੇ ਫੁੱਟਬਾਲ ਪਲੇਅਰ ਸੀ, ਸੈਨ ਹੋਜੇ ਸਟੇਟ ਫੁੱਟਬਾਲ ਪਲੇਅਰ। ਤੇ ਹੁਣ ਖੇਡ ਜਗਤ ਦੇ ਵਿੱਚ ਜਾਂ ਖੇਡਾਂ ਦੇ ਨਾਲ ਜਿੰਨੇ ਵੀ ਲੋਕ ਜੁੜੇ ਨੇ, ਸਕੂਲ ਦੇ ਜਿਹੜੇ ਲੋਕ ਨੇ ਜਾਂ ਹੋਰ ਵੀ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਮੈਕਰਾਈਟ ਦੀ ਡੈਥ ਬਾਰੇ, ਤਾਂ ਉਹ ਬੜੇ ਹਾਦਸੇ ਇਸ ਕਰਕੇ ਸਦਮੇ ਦੇ ਵਿੱਚ ਨੇ। ਤੇ ਇਸ ਹਾਦਸੇ ਨੇ ਬੇਵਕਤੇ ਟਾਈਮ ਤੇ ਵਾਪਰੇ ਇੱਕ ਹਾਦਸੇ ਨੇ, ਇੱਕ ਜਿਵੇਂ ਉਹਨਾਂ ਦੇ ਸਕੂਲ ਦੇ ਨੇ ਕਿਹਾ ਜਾਂ ਪੁਲਿਸ ਵਾਲਿਆਂ ਨੇ ਕਿਹਾ, ਜਿਵੇਂ ਉਹਨਾਂ ਦੇ ਕੋਚ ਜਿਹੜੇ ਬ੍ਰੈਂਟ ਬ੍ਰੈਨਨ ਨੇ, ਉਹ ਕਹਿੰਦੇ ਕਿ ਇਸ ਹਾਦਸੇ ਨੇ ਸਾਨੂੰ ਸਾਰਿਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਇੱਕ ਉੱਭਰਦਾ ਸਿਤਾਰਾ ਜਿਹੜਾ ਹੈ ਉਹ ਸਾਡੇ ਤੋਂ ਖੋਲਿਆ ਜੀ। ਨਿਊਯਾਰਕ ਦੀ ਸਿਟੀ ਦੇ ਸਕੂਲਸ ਹੁਣ ਦੀਵਾਲੀ ਦੀ ਛੁੱਟੀ ਨੂੰ ਮਨਾਉਣਗੇ। ਇਹ ਪਹਿਲੀ ਵਾਰੀ ਅਮਰੀਕਾ ਦੇ ਹਿਸਟਰੀ 'ਚ ਹੋ ਰਿਹਾ ਆ। ਦੀਵਾਲੀ ਨੂੰ ਛੁੱਟੀ ਹੋਊਗੀ ਦੀਵਾਲੀ ਵਾਲੇ ਦਿਨ। ਦੀਵਾਲੀ ਨੂੰ ਮੋਸਟਲੀ ਫੈਸਟੀਵਲ ਆਫ ਲਾਈਟਸ ਕਰਕੇ ਜਾਣਿਆ ਜਾਂਦਾ ਹੈ। NPR ਨੇ ਬਹੁਤ ਵੱਡੀ ਰਿਪੋਰਟ ਇਹਦੇ ਸੰਬੰਧ ਦੇ ਵਿੱਚ ਅੱਜ ਛਾਪੀ ਆ। ਕਹਿੰਦੇ ਭਈ ਸਾਊਥ ਏਸ਼ੀਆ ਤੇ ਕੈਰੇਬੀਅਨ ਤੋਂ ਜੋ ਲੋਕ ਹੈਗੇ ਆ, ਉਹ ਇਸ ਦੀਵਾਲੀ ਨੂੰ ਮਨਾਉਂਦੇ ਹੈਗੇ ਆ। ਲੋਕਲ ਲੀਡਰਸ਼ਿਪ ਨੇ ਅਨਾਉਂਸ ਕੀਤਾ ਵੀ ਇਹ ਲੌਂਗ ਡਿਊ ਸੀਗੀ। ਸਾਊਥ ਏਸ਼ੀਅਨ ਇੰਡੋ ਕੈਰੇਬੀਅਨ ਫੈਮਿਲੀਜ਼ ਜੋ ਜਿਨ੍ਹਾਂ ਦੇ ਵਿੱਚ ਸਿੱਖ, ਹਿੰਦੂ, ਬੁੱਧਿਸਟ, ਜੈਨ, ਇਹ ਸਾਰੇ ਦੀਵਾਲੀ ਨੂੰ ਮਨਾਉਂਦੇ ਆ। ਜੈਨੀਫਰ ਰਾਜਕੁਮਾਰ ਨਿਊਯਾਰਕ ਦੀ ਸਟੇਟ ਅਸੈਂਬਲੀ ਵੂਮਨ ਆ। ਉਹਨਾਂ ਨੇ ਇਹ ਕਿਹਾ ਵੀ 2 ਲੱਖ ਦੇ ਕਰੀਬ ਹਿੰਦੂਜ਼, ਬੁੱਧਿਸਟ, ਸਿੱਖ, ਜੈਨ ਇੱਥੇ ਰਹਿੰਦੇ ਆ ਨਿਊਯਾਰਕ 'ਚ। ਤੇ ਇਹ ਅਸੀਂ ਹੁਣ ਦੀਵਾਲੀ ਦੀ ਜੋ ਛੁੱਟੀ ਆ ਉਹ ਮਨਾਵਾਂਗੇ। ਇਹ ਬਿੱਲ ਲੈ ਕੇ ਆਈ ਹੈਗੀ ਆ ਰਾਜਕੁਮਾਰ। ਇਸ ਬਿੱਲ ਨੇ ਐਨੀਵਰਸਰੀ ਡੇ ਹੌਲੀਡੇ ਜੋ ਆ ਉਸ ਨੂੰ ਰਿਪਲੇਸ ਕੀਤਾ ਆ, ਜਿਹਦੇ ਵਿੱਚ ਇਹ ਸੀਗਾ ਵੀ ਐਡੀਸ਼ਨਲ ਹੌਲੀਡੇ ਨਹੀਂ ਹੋ ਸਕਦੀ। 180 ਦਿਨ ਇੰਸਟਰਕਸ਼ਨ ਜ਼ਰੂਰੀ ਆ ਨਿਊਯਾਰਕ ਦੇ ਸਟੇਟ ਲਾਅ ਦੇ ਮੁਤਾਬਕ ਸਕੂਲਾਂ ਦੇ ਵਿੱਚ। ਤੇ ਨਿਊਯਾਰਕ ਸਿਟੀ ਦੇ ਸਕੂਲ ਕੈਲੰਡਰ ਦੇ ਵਿੱਚ ਦੀਵਾਲੀ ਹੌਲੀਡੇ ਹੁਣ ਹੋਊਗੀ। ਉਹ ਜੋ ਰਾਜਕੁਮਾਰ ਆ ਅਸੈਂਬਲੀ ਵੂਮਨ, ਉਹ ਕਹਿੰਦੀ ਵੀ ਮੇਰਾ ਲੈਜਿਸਲੇਸ਼ਨ ਜੋ ਲੈ ਕੇ ਆਈ ਆ ਇਹ ਪਾਸ ਹੋਊਗਾ ਤੇ ਛੁੱਟੀ ਨਿਊਯਾਰਕ ਦੇ ਸਕੂਲਾਂ ਵਿੱਚ ਮਨਾਈ ਜਾਊਗੀ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਵੀ ਇਹ ਕਿਹਾ ਆ ਵੀ ਦੀਵਾਲੀ ਦੀ ਛੁੱਟੀ ਇੱਕ ਬਹੁਤ ਵਧੀਆ ਓਪਰਚੁਨਿਟੀ ਹੋਊਗੀ ਹੋਰ ਬੱਚਿਆਂ ਨੂੰ ਐਜੂਕੇਟ ਕਰਨ ਦੇ ਲਈ, ਕਿਉਂਕਿ ਕਹਿੰਦੇ ਵੀ ਇਹ ਬਹੁਤ ਓਵਰਡਿਊ ਸੀ। ਸਾਡੇ ਜਿਹੜੇ ਹਿੰਦੂ, ਸਿੱਖ, ਜੈਨ, ਬੁੱਧਿਸਟ ਸਟੂਡੈਂਟਸ ਹੈਗੇ ਆ ਉਹਨਾਂ ਦੇ ਲਈ। ਸੋ ਇਹਦੇ ਨਾਲ ਹੋਰ ਜੋ ਉਹਨਾਂ ਦੇ ਸਾਥੀ ਸਟੂਡੈਂਟਸ ਆ ਉਹਨਾਂ ਨੂੰ ਦੀਵਾਲੀ ਦੇ ਬਾਰੇ ਪਤਾ ਲੱਗੂਗਾ। ਇਸ ਤੋਂ ਬਿਨਾਂ ਦੀਵਾਲੀ ਕਿੱਦਾਂ ਹੁੰਦੀ ਆ, ਕਿੱਥੇ ਸ਼ੁਰੂ ਹੁੰਦੀ ਆ, ਕਿੰਨੇ ਦਿਨ ਹੁੰਦੀ ਆ, ਇਹ ਸਾਰਾ ਕੁਝ ਡਿਟੇਲ ਦੇ ਵਿੱਚ NPR ਦੀ ਰਿਪੋਰਟ ਨੇ ਦੱਸਿਆ ਹੈਗਾ ਜੀ। ਅਗਲੀ ਰਿਪੋਰਟ ਵੱਲ ਚੱਲੀਏ। ਐਲੋਨ ਮਸਕ, ਸਾਰਿਆਂ ਨੂੰ ਪਤਾ ਵੀ ਟਵਿੱਟਰ ਨੂੰ ਖਰੀਦਣ ਜਾ ਰਿਹਾ। ਉਸਨੇ ਅੱਜ ਅਨਾਉਂਸ ਕਰਤਾ, ਕਹਿੰਦਾ ਵੀ ਜੇ ਮੈਂ ਟਵਿੱਟਰ ਨੂੰ ਖਰੀਦਿਆ, ਜਦੋਂ ਟਵਿੱਟਰ ਕੰਪਨੀ ਦੀ ਫਾਈਨਲ ਡੀਲ ਹੋ ਗਈ ਤਾਂ 75% ਜੋ ਉਹਦੀ ਵਰਕਫੋਰਸ ਆ ਉਸ ਦੀ ਛੁੱਟੀ ਕਰ ਦੇਣੀ ਆ। ਸਾਰਿਆਂ ਨੂੰ ਪਤਾ ਆ ਵੀ ਐਲੋਨ ਮਸਕ ਬੜਾ ਇੱਕ ਤਰ੍ਹਾਂ ਨਾਲ ਡਿਫਰੈਂਟ ਕਾਈਂਡ ਦਾ ਬੰਦਾ ਹੈ, ਬੜਾ ਹਾਰਡ ਵਰਕਰ ਬੰਦਾ ਹੈ। ਜਿੱਥੇ ਵੀ ਕੰਮ ਕਰਦਾ ਉੱਥੇ ਹੀ, ਈਵਨ ਫਰੀਮੌਂਟ 'ਚ ਜਿਹੜਾ ਇਹਨਾਂ ਦਾ ਪਲਾਂਟ ਆ, ਕਹਿੰਦੇ ਵੀ ਉੱਥੇ ਹੀ ਸੌ ਜਾਂਦਾ ਸੀ। 18-18, 20-20 ਘੰਟੇ ਕੰਮ ਕਰਨ ਵਾਲਾ ਬੰਦਾ ਆ। ਸੋ ਅੱਜ ਉਸਨੇ ਇਹ ਅਨਾਉਂਸ ਕੀਤਾ ਆ ਵੀ 75% ਟਵਿੱਟਰ ਦੇ EMPLOYE ਜੋ ਕਿ 75,000 ਵਰਕਰਸ ਬਣਦੇ ਆ, ਉਹ ਕੰਪਨੀ ਚੋਂ ਲੇ ਆਫ ਕਰ ਦਊਗਾ। ਸੋ ਹੁਣ ਜੇ 75,000 ਦੇ ਕਰੀਬ ਇਸ ਕੰਪਨੀ ਸੈਨ ਫਰਾਂਸਿਸਕੋ ਬੇਸਡ ਟਵਿੱਟਰ ਕੰਪਨੀ ਚੋਂ ਲੋਕ ਲੇ ਆਫ ਹੁੰਦੇ ਆ, ਬੜੀਆਂ ਹਾਈ ਪੇਇੰਗ ਜੌਬਸ ਹੈਗੀਆਂ ਆ। ਜੀ। ਸੋ ਇਹ ਇਕਨੋਮੀ ਦੇ ਉੱਤੇ ਵੀ ਇਹਦਾ ਜਿਹੜਾ ਆ ਕਾਫੀ ਵੱਡਾ ਅਸਰ ਪਊਗਾ। ਤੇ ਪਰ ਇਹਦੇ ਸੰਬੰਧ ਦੇ ਵਿੱਚ ਡੈਨ ਆਈਵਜ਼ ਕਰਕੇ ਇੱਕ ਵੈਡਬੁਸ਼ ਐਨਾਲਿਸਟ ਆ, ਉਹ ਕਹਿੰਦੇ ਵੀ ਜੇ ਏਡਾ ਤਕੜਾ ਡਰਾਸਟਿਕ ਰਿਡਕਸ਼ਨ ਵਾਲਾ ਐਕਟ ਕੀਤਾ ਗਿਆ ਐਲੋਨ ਮਸਕ ਵੱਲੋਂ ਤਾਂ ਟਵਿੱਟਰ ਦੀ ਵਰਕਫੋਰਸ ਤੇ ਇਹ ਕੰਪਨੀ ਨੂੰ ਬਹੁਤ ਕਈ ਸਾਲ ਪਿੱਛੇ ਲੈ ਜਾਊਗਾ। $44 ਬਿਲੀਅਨ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਟਵਿੱਟਰ ਨੂੰ ਖਰੀਦਣ ਦੇ ਲਈ ਐਲੋਨ ਮਸਕ ਨੇ ਡੀਲ ਬਣਾਈ ਸੀ। ਬਾਅਦ ਦੇ ਵਿੱਚ ਉਹ ਬੈਕ ਆਊਟ ਹੋ ਗਿਆ ਵੀ ਉੱਥੇ ਬਹੁਤ ਉਹਨਾਂ ਦੇ ਕੋਲ ਫੇਕ ਜਾਂ ਸਪੈਮ ਬੌਟ ਅਕਾਊਂਟਸ ਹੈਗੇ ਆ।
ਪਰ ਟਵਿੱਟਰ ਨੇ ਸੂ ਵੀ ਕਰ ਦਿੱਤਾ ਸੀ। ਡੈਲਵੇਅਰ ਜੱਜ ਨੇ ਦੋਨਾਂ ਸਾਈਡਸ ਨੂੰ ਦੱਸਿਆ ਸੀ ਵੀ ਅਕਤੂਬਰ 28 ਤੋਂ ਪਹਿਲਾਂ ਆਪਸ ਦੇ ਵਿੱਚ ਸਮਝੌਤਾ ਕਰ ਲਓ, ਨਹੀਂ ਤਾਂ ਨਵੰਬਰ ਮਹੀਨੇ ਦੇ ਵਿੱਚ ਟਰਾਇਲ ਜਾਊਗਾ। ਸੋ ਉਸ ਤੋਂ ਬਾਅਦ ਇਲੋਨ ਮਸਕ ਨੇ ਕਿਹਾ ਵੀ ਮੈਂ ਇਸ ਕੰਪਨੀ ਨੂੰ ਖਰੀਦਣ ਜਾ ਰਿਹਾ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ, ਸੈਕਰਾਮੈਂਟੋ ਦਾ ਰੁੱਖ ਕਰੀਏ। ਸੈਕਰਾਮੈਂਟੋ ਦੇ ਵਿੱਚ ਲੰਘੇ ਦਿਨੀ ਇੱਕ ਸ਼ੂਟਿੰਗ ਦੀ ਘਟਨਾ ਵਾਪਰੀ ਸੀ ਤੇ ਉਹਦੇ ਵਿੱਚ ਇੱਕ ਜਣੇ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਪੁਲਿਸ ਨੇ ਆਮ ਨੇੜੇ-ਤੇੜੇ ਦੇ ਲੋਕਾਂ ਨੂੰ ਤੇ ਸਾਰੀਆਂ ਕਮਿਊਨਿਟੀਜ਼ ਨੂੰ ਬੇਨਤੀ ਕੀਤੀ ਸੀ, ਅਪੀਲ ਕੀਤੀ ਸੀ ਕਿ ਸਾਡੇ ਨਾਲ ਸ਼ੱਕੀ ਲੱਭਣ ਦੇ ਵਿੱਚ ਮਦਦ ਕਰੋ। ਤੇ ਹੁਣ ਪੁਲਿਸ ਨੇ 23 ਸਾਲਾ ਡੈਜ਼ਨ ਬ੍ਰੈਸਰ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸ਼ੱਕੀ ਦੇ ਵਜੋਂ, ਇਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਦੋਸ਼ੀ ਹੈ। ਪੁਲਿਸ ਨੇ ਸਸਪੈਕਟ ਲਿਖਿਆ ਇਹਨੂੰ ਸ਼ੂਟਿੰਗ ਦੇ ਵਿੱਚ। ਤਾਂ ਪੁਲਿਸ ਨੇ ਇਹ ਜ਼ਰੂਰ ਕਿਹਾ ਹੈ ਕਿ ਇਹਦੀ ਉਮਰ 23 ਸਾਲ ਹੈ ਤੇ ਇਹ ਜਿਹੜੀ ਸ਼ੂਟਿੰਗ ਦੀ ਵਾਰਦਾਤ ਘਟਨਾ ਵਾਪਰੀ ਸੀ, ਇਹਦੇ 'ਚ ਇੱਕ ਜਾਣੇ ਦੀ ਮੌਤ ਹੋਈ ਸੀ। 3900 ਬਲਾਕ ਆ ਜਿਹੜਾ ਐਨ ਸਟਰੀਟ ਦਾ, ਉੱਥੇ ਇਹ ਘਟਨਾ ਜਿਹੜੀ ਆ ਵਾਪਰੀ ਸੀਗੀ। ਇੱਕ ਜਿਹੜਾ ਲੌਨ ਟੈਨਿਸ ਕਲੱਬ ਆ ਉੱਥੇ, ਉਹਦੇ ਨੇੜੇ ਇੱਕ ਵੱਡੀ ਉਮਰ ਦੇ ਬੰਦੇ ਨੂੰ ਜਿਹੜੀ ਆ ਗੋਲੀ ਮਾਰੀ ਗਈ ਸੀ ਤੇ ਉਹ ਮੰਨਿਆ ਜਾ ਰਿਹਾ ਕਿ ਸ਼ਾਇਦ ਉਹ ਕਲੱਬ ਦਾ ਮੈਂਬਰ ਵੀ ਜਿਹੜਾ ਉਹ ਹੋ ਸਕਦਾ ਹੈ। ਉਸ ਤੋਂ ਬਾਅਦ ਫਿਰ ਪੁਲਿਸ ਨੇ ਸਵੈਟ ਜਿਹੜੇ ਉਹਨਾਂ ਦੀ ਟੀਮਾਂ ਨੇ, ਉਹਨਾਂ ਨੇ ਕਈ ਜਣਿਆਂ ਨੂੰ ਸ਼ੱਕ ਦੇ ਆਧਾਰ ਤੇ ਜਿਹੜਾ ਉਹ ਚੁੱਕਿਆ ਸੀਗਾ, ਡਿਟੇਨ ਕੀਤਾ ਸੀਗਾ। ਪਰ ਹੁਣ ਜਿਹੜਾ ਡੈਜ਼ਨ ਬ੍ਰੈਸਰ ਹੈ, ਇਹਦੇ ਉੱਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਇਹਨੇ ਹੀ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜਿਹੜੀ ਵਾਰਦਾਤ ਦੇ ਵਿੱਚ ਸ਼ੂਟਿੰਗ ਦੇ ਵਿੱਚ ਇੱਕ ਜਾਣੇ ਦੀ ਜਿਹੜੀ ਹੈ ਥਾਂਏ ਮੌਤ ਹੋ ਗਈ ਸੀ ਤੇ ਉਹ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ। ਮੰਨਿਆ ਜਾ ਰਿਹਾ ਕਿ ਇਹੀ ਬੰਦਾ ਜਿਹਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜੀ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਮੈਕਲੇਨ ਹਾਈ ਸਕੂਲ ਜੋ ਹੈਗਾ ਆ, ਉੱਥੇ ਅੱਜ ਸਵੇਰੇ ਕਿਸੇ ਸਟੂਡੈਂਟ ਨੇ ਕਿਹਾ ਵੀ ਗਨ ਸ਼ਾਟਸ ਹੋਏ ਆ, ਪ੍ਰਿੰਸੀਪਲ ਨੂੰ ਦੱਸਿਆ ਤੇ ਉਸ ਤੋਂ ਬਾਅਦ ਸਕੂਲ ਨੂੰ ਲੋਕਡਾਊਨ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਕੁਝ ਘੰਟਿਆਂ ਬਾਅਦ ਇਹ ਜੋ ਲੋਕਡਾਊਨ ਆ ਉਸ ਨੂੰ ਉਹਨੂੰ ਰਿਮੂਵ ਵੀ ਕਰ ਦਿੱਤਾ ਗਿਆ। 12 ਵਜੇ ਦੁਪਹਿਰ ਦੇ ਟਾਈਮ ਮੈਕਲੇਨ ਹਾਈ ਸਕੂਲ 'ਚ ਪੁਲਿਸ ਕਾਫੀ ਵੱਡੀ ਗਿਣਤੀ 'ਚ ਆਈ ਜਦੋਂ ਇੱਕ ਸਟੂਡੈਂਟ ਨੇ ਪ੍ਰਿੰਸੀਪਲ ਨੂੰ ਦੱਸਿਆ ਵੀ ਮੈਂ ਗਨ ਸ਼ਾਟਸ ਸੁਣੇ ਹੈਗੇ ਆ। ਸੋ ਸਕੂਲ ਨੂੰ ਲੋਕਡਾਊਨ ਕਰਨ ਤੋਂ ਬਾਅਦ ਸਾਰਾ ਸਰਚ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੇ ਗਨ ਸ਼ਾਟਸ ਵਗੈਰਾ ਨਹੀਂ ਮਿਲੇ ਤੇ ਇਸ ਨੂੰ ਉਠਾ ਲਿਆ ਗਿਆ। ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਇੱਕ ਹੋਰ ਖਬਰ ਆ ਰਹੀ ਆ ਵੀ ਪੂਰਾ ਭਰਿਆ ਹੋਇਆ ਟਰੱਕ ਸ਼ਰਾਬ ਦਾ ਉਹ ਚੋਰੀ ਹੋ ਗਿਆ ਤੇ ਕਹਿੰਦੇ ਵੀ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਹੁਣ ਉਹ ਪਿਕਚਰਸ ਵੀ ਉਹਨਾਂ ਦੀਆਂ ਜੋ ਸਰਵੇਲੈਂਸ ਕੈਮਰਾ ਤੇ ਆਈਆਂ ਹੈਗੀਆਂ ਉਹ ਰਿਲੀਜ਼ ਕੀਤੀਆਂ ਵੀ ਕਿਸ ਤਰ੍ਹਾਂ ਉਹ ਟਰੱਕ ਦੇ ਵਿੱਚੋਂ ਪੂਰੀਆਂ ਆਪਣੇ ਜਿਹੜੇ ਆ ਭਰ ਕੇ ਜਿਹੜੇ ਪੈਲਟਸ ਆ ਉਹ ਲੈ ਕੇ ਜਾ ਰਹੇ ਹੈਗੇ ਆ। ਸੋ ਕਹਿੰਦੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਇਹਦੇ ਸੰਬੰਧ ਦੇ ਵਿੱਚ ਕ੍ਰਾਈਮ ਸਟਾਪਰਸ ਦਾ ਨੰਬਰ 559498 ਸਟਾਪ ਕਰਕੇ ਪੁਲਿਸ ਨੇ ਦਿੱਤਾ ਤੇ ਅਨੋਨਿਮਸਲੀ ਤੁਸੀਂ ਉਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ। ਹਾਂਜੀ। ਅਗਲੀ ਖਬਰ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਵਿੱਚ ਇੱਕ ਤੇਜ਼ ਰਫ਼ਤਾਰ ਜਿਹੜਾ ਵਹੀਕਲ ਆ ਉਹਦੇ ਵੱਲੋਂ ਟੱਕਰ ਮਾਰਨ ਕਰਕੇ ਇੱਕ ਪੈਦਲ ਜਾ ਰਹੇ ਬੰਦੇ ਦੀ ਜਿਹੜੀ ਆ ਮੌਤ ਹੋ ਗਈ ਹੈ। ਇਹ ਜਿਹੜਾ ਹਾਦਸਾ ਵਾਪਰਿਆ ਡਿਸਟ੍ਰਿਕਟ ਬੁਲੇਵਾਰਡ ਤੇ ਐਸ਼ ਰੋਡ ਦੇ ਉੱਤੇ ਵਾਪਰਿਆ ਤੇ ਜਿਹੜੀ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਹੈ, ਉਹਨਾਂ ਨੇ ਦੱਸਿਆ ਵੀ ਸਾਨੂੰ ਸਵੇਰੇ 10 ਕੁ ਵਜੇ ਕਾਲ ਆਈ ਸੀ ਇੱਕ, ਜਿਹਦੇ ਵਿੱਚ ਇੱਕ ਪੈਦਲ ਜਾ ਰਹੇ ਬੰਦੇ ਨੂੰ ਟੱਕਰ ਮਾਰਨ ਦੀ ਜਿਹੜੀ ਖਬਰ ਮਿਲੀ ਸੀਗੀ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਇੱਕ ਕਿਹਾ ਜਾ ਰਿਹਾ ਕਿ ਰੈੱਡ ਕਾਰ ਜਿਹੜੀ ਆ ਉਹ ਇਸ ਦੇ ਵਿੱਚ ਇਨਵੋਲਵ ਹੋ ਸਕਦੀ ਹੈ। ਇਹ ਜਿਹੜਾ ਪੈਦਲ ਜਾ ਰਿਹਾ ਬੰਦਾ ਸੀ, ਇਹ ਉੱਥੇ ਹੀ ਥਾਂਏ ਮਰ ਗਿਆ ਸੀਗਾ। ਕੇਰਨ ਕਾਉਂਟੀ ਕੋਰਨਰਸ ਦੇ ਜਿਹੜੇ ਆਫਿਸ ਆ, ਉਹਨਾਂ ਨੇ ਦੱਸਿਆ ਕਿ ਜਿਹੜੀ ਵਿਕਟਮ ਦੀ ਆਇਡੈਂਟੀਟੀ ਹੈ ਇਹਦੇ ਬਾਰੇ ਜਿਹੜੀ ਨੋਟੀਫਿਕੇਸ਼ਨ ਆ ਉਹ ਇਹਦੇ ਜਿਹੜੇ ਮਾਪੇ ਕਹਿ ਲਓ, ਵਾਰਸ ਕਹਿ ਲਓ, ਉਹਨਾਂ ਨੂੰ ਪਹੁੰਚਾ ਦਿੱਤੀ ਗਈ ਹੈ। ਤੇ ਜਿਹੜਾ ਡਰਾਈਵਰ ਹੈ ਜਿਹਨੇ ਇਸ ਹਾਦਸੇ ਨੂੰ ਅੰਜਾਮ ਦਿੱਤਾ, ਉਹਨੂੰ ਵੀ ਕਹਿੰਦੇ ਬਾਅਦ ਦੇ ਵਿੱਚ ਫੜ ਲਿਆ ਗਿਆ। ਪਰ ਹਾਲੇ ਤੱਕ ਇਸ ਹਾਦਸੇ ਦੇ ਵਿੱਚ ਉਹਨੇ ਹਾਦਸੇ ਨੂੰ ਅੰਜਾਮ ਕਿਉਂ ਦਿੱਤਾ, ਉਹਨਾਂ ਦੇ ਵਿੱਚ ਕੋਈ ਪਹਿਲਾਂ ਕਹਾ ਸੁਣੀ ਹੋਈ ਹੈ ਜਾਂ ਕੋਈ ਉਹਨਾਂ ਦੇ ਵਿੱਚ ਗੱਲਬਾਤ ਹੋਈ ਹੈ, ਇਹਦੇ ਬਾਰੇ ਕੋਈ ਵੇਰਵੇ ਜਿਹੜੇ ਆ ਉਹ ਜਾਰੀ ਨਹੀਂ ਕੀਤੇ। ਤੇ ਬਾਕੀ ਡਰਾਈਵਰ ਦੀ ਕੀ ਹਾਲਤ ਸੀ, ਕੋਈ ਉਹਨੇ ਨਸ਼ਾ ਕੀਤਾ ਜਾਂ ਉਹ ਕਿਤੇ ਹੋਰ ਤੇਜ਼ੀ ਦੇ ਨਾਲ ਜਾ ਰਿਹਾ ਸੀ, ਕਿਉਂ ਉਹਨੇ ਇਹਨੂੰ ਅਣਦੇਖਿਆ ਕਰ ਦਿੱਤਾ, ਤਾਂ ਇਸ ਐਂਗਲ ਤੋਂ ਵੀ ਪੁਲਿਸ ਜਿਹੜੀ ਆ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਲੀਫੋਰਨੀਆ ਦੇ 2 ਵਸਿੰਦਿਆਂ ਦੀ ਹਵਾਈ ਮੌਈ ਦੇ ਵਿੱਚ ਜਿਹੜਾ ਉੱਥੇ ਦਾ ਟਾਊਨ ਆ ਕਿਆਨੀ, ਉੱਥੇ ਡੁੱਬ ਕੇ ਮੌਤ ਹੋ ਗਈ ਹੈਗੀ ਆ। 12:30 ਵਜੇ ਦੇ ਕਰੀਬ ਅੱਜ 40 ਸਾਲਾਂ ਦਾ ਇੱਕ ਬੰਦਾ ਉੱਥੇ ਡਿੱਗ ਪਿਆ ਸਮੁੰਦਰ ਓਸ਼ਨ ਦੇ ਵਿੱਚ
ਨੀਅਰ ਕਿਆਨੇ ਲੈਂਡਿੰਗ, ਜੋ ਮਾਊ ਦੀ ਫਾਇਰ ਡਿਪਾਰਟਮੈਂਟ ਆ, ਉਹਨਾਂ ਨੇ ਉੱਥੇ ਜਾ ਕੇ ਰਿਪੋਰਟ ਕੀਤਾ ਹੈਗਾ। ਉਹ ਤੋਂ ਬਾਅਦ ਜਦੋਂ ਇੱਕ ਬੰਦਾ ਡੁੱਬ ਗਿਆ, ਉਹ ਇੱਕ ਹੋਰ 42 ਸਾਲਾਂ ਦੀ ਲੇਡੀ ਨੇ ਉਹਦੇ ਵਿੱਚ ਜੰਪ ਕਰ ਦਿੱਤਾ ਉਸਨੂੰ ਹੈਲਪ ਕਰਨ ਦੇ ਲਈ, ਪਰ ਜੋ ਲਾਗੇ ਹੋਰ ਰੈਜ਼ੀਡੈਂਟ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਲੇਡੀ ਨੂੰ ਬਾਹਰ ਪੁੱਲ ਕਰਨ ਦੀ, ਪਰ ਲੇਡੀ ਨੂੰ ਤਾਂ ਉਹਨੇ ਬਚਾ ਲਿਆ, ਬੰਦਾ ਜਿਹੜਾ ਸੀ ਉਹ ਉੱਥੇ ਡੁੱਬ ਗਿਆ ਤੇ ਬਾਅਦ ਦੇ ਵਿੱਚ ਲੇਡੀ ਵੀ ਅਨਰਿਸਪੌਂਸਿਵ ਸੀਗੀ ਤੇ ਉਸ ਦੀ ਜਿਹੜੀ ਮੌਤ ਹੋ ਗਈ। ਸੋ 2 ਜਾਣਿਆਂ ਦੀ, ਦੋਨੋਂ ਕੈਲੀਫੋਰਨੀਆ ਤੋਂ ਸੀ। ਹਜੇ ਇਹ ਨਹੀਂ ਪਤਾ ਚੱਲਿਆ ਵੀ ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਕੀ ਸੀ, ਪਰ 2 ਜਾਣਿਆਂ ਦੀ ਮੌਤ ਹੋ ਗਈ ਹੈਗੀ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈਗੀ ਆ, ਕਹਿੰਦੇ ਵੀ ਇੱਕ ਲੜਕੇ ਦੀ ਮੌਤ ਹੋ ਗਈ ਆ ਬ੍ਰੇਨ ਈਟਿੰਗ ਅੰਬੀਬੀਆ ਦੇ ਕਾਰਨ। ਲੇਕ ਮੀਡ ਜੋ ਨਵਾਡਾ ਦੇ ਵਿੱਚ ਹੈਗੀ ਆ, ਜੀ ਉੱਥੇ ਇਹ ਜੋ ਲੜਕਾ ਆ ਹੋਰਨਾਂ ਦੇ ਨਾਲ ਘੁੰਮਣ ਫਿਰਨ ਗਿਆ ਸੀ ਤੇ ਉੱਥੇ ਹੁਣ ਤਾਰੀਆਂ ਵੀ ਲਾਈਆਂ ਉਹਦੇ ਵਿੱਚ, ਤੇ ਉਸ ਤੋਂ ਬਾਅਦ ਸਮਹਾਉ ਜੋ ਅੰਬੀਬੀਆ ਹੈਗਾ ਆ, ਜਾਂ ਆਪਾਂ ਫੰਗਸ ਕਹਿ ਸਕਦੇ ਜਿੱਦਾਂ ਦਾ ਵੀ, ਜਿਹੜਾ ਲੇਕ ਦੇ ਵਿੱਚ ਹੁੰਦਾ ਹੈਗਾ, ਉਹ ਉਸ ਦੇ ਨਾਲ ਕਿਸੇ ਤਰ੍ਹਾਂ ਸਿਰ ਦੇ ਵਿੱਚ ਚਲਾ ਗਿਆ ਤੇ ਉਸ ਤੋਂ ਬਾਅਦ ਉਹਦੇ ਬ੍ਰੇਨ ਦੇ ਵਿੱਚ ਚਲਾ ਗਿਆ ਤੇ ਉਸ ਦੇ ਨਾਲ ਉਸ ਦੀ ਮੌਤ ਹੋ ਗਈ ਹੈਗੀ ਆ। ਇਹ ਐਰੀਜ਼ੋਨਾ ਦੇ ਵਿੱਚ ਹੂਵਰ ਡੈਮ ਦੇ ਲਾਗੇ ਜੋ ਲੇਕ ਮੀਡ ਆ, ਉੱਥੇ ਇਹ ਸਾਰਾ ਕੁਝ ਵਾਪਰਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਫੈਮੀਨ ਲੈਗਿਊਨ ਜੋ ਡਿਸਟ੍ਰਿਕਟ ਹੈਲਥ ਆਫੀਸਰ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਸਾਡਾ ਅਸੀਂ ਕੰਡੋਲੈਂਸ ਫੀਲ ਕਰਦੇ ਆ ਪਰਿਵਾਰ ਦੇ ਨਾਲ, ਤੇ ਇਹ ਵੀ ਅਸੀਂ ਵਾਰਨਿੰਗ ਦਿੰਦੇ ਹੈਗੇ ਬਾਕੀ ਸਾਰਿਆਂ ਨੂੰ ਵੀ ਜੇ ਕੋਈ ਵੀ ਲੇਕ ਦੇ ਵਿੱਚ ਜਾਂਦਾ ਆ ਉਸ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਆ। ਇਹ ਜੋ ਅੰਬੀਬੀਆ ਹੁੰਦਾ ਆ, ਬ੍ਰੇਨ ਈਟਿੰਗ ਅੰਬੀਬੀਆ ਇਹਨੂੰ ਕਹਿੰਦੇ ਹੈਗੇ ਆ, ਜੀ ਸਿੰਗਲ ਸੈਲਡ ਆਰਗੇਨਿਜ਼ਮ ਆ, ਜੋ ਕਿ ਥੋੜਾ ਗਰਮ, ਜਿਹੜਾ ਵਾਰਮ ਫਰੈਸ਼ ਵਾਟਰ ਹੁੰਦਾ ਉਹਦੇ ਵਿੱਚ ਪਾਇਆ ਜਾਂਦਾ ਹੈਗਾ ਆ। ਜੀ ਅਗਲੀ ਖਬਰ ਦੇ ਵੱਲ ਵਧੀਏ, ਪਰ ਉਸ ਤੋਂ ਪਹਿਲਾਂ 2 ਅਹਿਮ ਜਾਣਕਾਰੀਆਂ ਜਿਹੜੀਆਂ ਉਹ ਪੰਜਾਬੀ ਰੇਡੀਓ USA ਦੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਦੇ ਚੱਲੀਏ। ਪਹਿਲੀ ਤਾਂ ਜਾਣਕਾਰੀ ਇਹ ਹੈ ਕਿ ਗੁਰਦੁਆਰਾ ਸਾਹਿਬ ਜਿਹੜਾ ਟੈਰਾਬਿਊਨ ਹੈ ਯੂਬਾ ਸਿਟੀ ਤੋਂ, ਉੱਥੋਂ 43ਵੇਂ ਮਹਾਨ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੇ ਸਵੇਰ ਤੇ ਸ਼ਾਮ ਦੇ ਦੀਵਾਨ ਨੇ, ਉਹਨਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਨਾਲੋਂ ਨਾਲ YouTube ਚੈਨਲ ਤੇ ਲਾਈਵ ਟੈਲੀਕਾਸਟ ਕੀਤੇ ਜਾਣਗੇ ਸਵੇਰੇ 9 ਵਜੇ ਤੋਂ ਲੈ ਕੇ ਤੇ ਸ਼ਾਮੀ ਫੇਰ 5 ਵਜੇ ਜਿਹੜੇ ਆ ਉਹ ਲਾਈਵ ਟੈਲੀਕਾਸਟ ਕੀਤੇ ਜਾਣਗੇ। ਤੁਸੀਂ ਜੇਕਰ ਪੰਜਾਬੀ ਰੇਡੀਓ USA ਦਾ ਫੇਸਬੁੱਕ ਪੇਜ ਲਾਈਕ ਨਹੀਂ ਕੀਤਾ ਤਾਂ ਉਹਦੇ ਨਾਲ ਜ਼ਰੂਰ ਜੁੜੋ ਤੇ ਨਾਲੋਂ ਨਾਲ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਤੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਨੇ, ਦੇਸ਼ ਦੇ ਵਿੱਚ ਬੈਠੀਆਂ ਆਸੇ-ਪਾਸਿਓਂ ਵੱਡੀ ਗਿਣਤੀ ਸੰਗਤਾਂ ਤਾਂ ਉੱਥੇ ਪਹੁੰਚ ਹੀ ਰਹੀਆਂ ਨੇ, ਪਰ ਜਿਹੜੇ ਵੀ ਤੁਹਾਡੇ ਨੇੜਲੇ ਮਿੱਤਰ ਪਿਆਰੇ ਪਰਿਵਾਰਕ ਮੈਂਬਰ ਦੂਜੇ ਦੇਸ਼ਾਂ ਦੇ ਵਿੱਚ ਨੇ, ਫਿਲਹਾਲ ਦੀ ਘੜੀ ਨਹੀਂ ਪਹੁੰਚ ਸਕਦੇ, ਤਾਂ ਉਹਨਾਂ ਦੇ ਨਾਲ ਉਹ ਲਿੰਕਸ ਨੂੰ ਤੁਸੀਂ WhatsApp ਗਰੁੱਪਸ ਦੇ ਵਿੱਚ ਸ਼ੇਅਰ ਕਰਕੇ ਜਿਹੜਾ ਉਹਨਾਂ ਨੂੰ ਵੀ ਦੀਵਾਨਾਂ ਦਾ ਜਿਹੜਾ ਉਹ ਉੱਥੋਂ ਗੁਰੂ ਘਰਾਂ ਦੇ ਦਰਸ਼ਨ ਆ ਜਿਹੜੇ ਉਹ ਕਰ ਸਕਣ ਤੇ ਕੀਰਤਨ ਸਰਵਣ ਕਰ ਸਕਣ। ਦੂਜੀ ਜਿਹੜੀ ਜਾਣਕਾਰੀ ਆ ਉਹ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਇਹ ਹੈ ਕਿ 26 ਤਰੀਕ ਨੂੰ ਕੈਪੀਟਲ ਹਿੱਲ ਤੇ, ਜਿਹੜੀ ਕੈਲੀਫੋਰਨੀਆ ਦੀ ਕੈਪੀਟਲ ਆ, ਉੱਥੇ ਪਾਣੀ ਦੀ ਮਿਸਮੈਨੇਜਮੈਂਟ ਨੂੰ ਲੈ ਕੇ ਜਿਹੜੇ ਪੰਜਾਬੀ ਸਾਡੇ ਕਿਸਾਨ ਭਰਾ ਨੇ ਤੇ ਉਹ ਧਰਨਾ ਦੇਣ ਜਾ ਰਹੇ ਨੇ। ਇਹਦੇ ਬਾਬਤ ਸਵੇਰੇ 8 ਵਜੇ ਤੋਂ ਇਹ ਧਰਨਾ ਦਿੱਤਾ ਜਾਣਾ। ਇਹਦੀ ਬਾਬਤ ਇਹ ਵੀ ਦੱਸਦੇ ਚੱਲੀਏ ਕਿ ਕਿਸਾਨ ਹੋਰ ਕਮਿਊਨਿਟੀਜ਼ ਦੇ ਵਿੱਚੋਂ ਵੀ ਨੇ, ਪਰ ਸਾਰਿਆਂ ਨੂੰ ਲਾਮਬੰਦ ਕਰਨ ਦੇ ਵਿੱਚ ਪੰਜਾਬੀ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਉੱਥੋਂ ਲਾਈਵ ਕੀਤਾ ਜਾਵੇ ਤੇ ਇੱਥੋਂ ਇੱਕ ਗੱਲ ਇਹ ਵੀ ਸਾਬਤ ਹੁੰਦੀ ਹੈ ਵੀ ਪੰਜਾਬੀ ਚਾਹੇ 7 ਸਮੁੰਦਰੋਂ ਪਾਰ ਆ ਜਾਵੇ, ਚਾਹੇ ਦੁਨੀਆ ਦੇ ਕਿਸੇ ਵੀ ਥਾਂ ਤੇ ਚਲਾ ਜਾਵੇ, ਇਹ 1 ਸਦੀ ਪਹਿਲਾਂ ਦੀਆਂ ਵੀ ਗੱਲਾਂ ਨੇ ਕਿ ਉਹ ਸਿਰਫ ਆਪਣੇ ਹੱਕ ਲਈ ਨਹੀਂ ਲੜਦਾ, ਉਹ ਦੂਜਿਆਂ ਲਈ ਲੜਦਾ। ਸੋ ਇਹ ਪਾਣੀ ਦੀ ਮਿਸਮੈਨੇਜਮੈਂਟ ਦੀ ਜਿਹੜੀ ਲੜਾਈ ਆ, ਇਹਨਾਂ ਦੇ ਵਿੱਚ ਹੋਰ ਕਮਿਊਨਿਟੀਜ਼ ਦੇ ਜਿਹੜੇ ਕਿਸਾਨ ਆ ਉਹ ਵੀ ਆਉਣਗੇ ਤੇ ਉਹਨਾਂ ਲਈ ਵੀ ਇਹ ਪੰਜਾਬੀ ਕਿਸਾਨ ਭਰਾਵਾਂ ਦਾ ਜਿਹੜਾ ਅਮਰੀਕੀ ਪੰਜਾਬੀ ਕਿਸਾਨ ਭਰਾਵਾਂ ਦਾ ਜਿਹੜਾ ਇਹ ਤਹੱਈਆ ਤੇ ਉਹਨਾਂ ਨੇ ਪ੍ਰਦਰਸ਼ਨ ਕਰਨਾ। ਸੋ ਬਿਲਕੁਲ ਪੰਜਾਬੀ ਰੇਡੀਓ USA ਵੱਲੋਂ ਵੀ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਬੁੱਧਵਾਰ ਸਵੇਰੇ 8 ਵਜੇ ਕੈਪੀਟਲ ਹਿੱਲ ਸੈਕਰਾਮੈਂਟੋ ਜੋ ਉੱਥੇ ਦੀ ਬਿਲਡਿੰਗ ਆ ਕੈਪੀਟਲ ਦੀ, ਉਹਦੇ ਸਾਹਮਣੇ ਪ੍ਰੋਟੈਸਟ ਹੋਣਾ ਹੈਗਾ ਤੇ ਮੀਡੀਆ ਵੱਡੀ ਗਿਣਤੀ 'ਚ ਪਹੁੰਚ ਰਿਹਾ, ਅਮਰੀਕਨ ਮੀਡੀਆ ਤੇ ਜਿੰਨੇ ਵੀ ਸਾਡੇ ਸਰੋਤੇ ਆ ਲਾਗੇ ਛਾਗੇ ਹੋਰ ਕਿਸਾਨੀ ਦੇ ਨਾਲ ਆਪਾਂ ਇਨਡਾਇਰੈਕਟਲੀ ਸਾਰੇ ਸੰਬੰਧਿਤ ਹੈਗੇ ਹੀ ਆ। ਪੰਜਾਬ ਦੇ ਵਿੱਚ ਜਦੋਂ ਇੰਡੀਆ 'ਚ ਪ੍ਰੋਟੈਸਟ ਹੋਇਆ ਸੀ, ਆਪਾਂ ਬਾਹਰੋਂ ਬੜੀ ਸਪੋਰਟ ਕੀਤੀ ਸਾਰਿਆਂ ਨੇ। ਹੁਣ ਆਪਣੇ ਨਾਲ ਇੰਨਾ ਕੁਝ ਹੋ ਰਿਹਾ ਬਹੁਤ ਜ਼ਿਆਦਾ ਕਿਸਾਨਾਂ ਦੇ ਨਾਲ, ਕਿਉਂਕਿ ਉਹਨਾਂ ਦੇ ਜੋ ਪ੍ਰੋਡਕਟ ਆ ਉਹਨਾਂ ਦੀ ਪ੍ਰਾਈਸਿਸ ਬੜੀਆਂ ਘਟ ਗਈਆਂ ਆ, ਪਾਣੀ ਉਹਨਾਂ ਨੂੰ
ਬਹੁਤ ਜ਼ਿਆਦਾ ਪਾਣੀ ਦੇ ਪੈਸੇ ਚਾਰਜ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਆ, ਜੀ ਬਿਜਲੀ ਦੇ ਬਿੱਲ ਜ਼ਿਆਦਾ ਆ ਰਹੇ ਆ, ਜੋ ਸਪਰੇਅ ਆ, ਫਰਟੀਲਾਈਜ਼ਰ, ਸਾਰਾ ਕੁਝ ਮਹਿੰਗਾ ਆ। ਸੋ ਬੜੇ ਇਸ ਵੇਲੇ ਉਹਨਾਂ ਦੀ ਬੁਰੀ ਸਿਚੁਏਸ਼ਨ ਆ, ਜ਼ਰੂਰ ਸਾਥ ਦਿਓ। ਸੋ ਇਸੇ ਤਰ੍ਹਾਂ ਜੋ ਆਪਾਂ ਦੱਸਿਆ ਸੀ ਵੀ ਲਾਈਵ ਗੁਰਦੁਆਰਾ ਸਾਹਿਬ ਜੁੱਬਾ ਸਿਟੀ ਤੋਂ ਤੁਸੀਂ ਦੇਖ ਸਕਦੇ ਹੋ, ਪੰਜਾਬੀ ਰੇਡੀਓ USA ਦੀ ਫੇਸਬੁੱਕ, YouTube ਤੇ ਇਸ ਟਾਈਮ ਲਾਈਵ ਚੱਲ ਰਿਹਾ। ਜੀ ਹਰ ਰੋਜ਼ ਸ਼ਾਮ ਨੂੰ ਆਪਾਂ 5 ਵਜੇ ਤੋਂ ਲੈ ਕੇ 10 ਕੁ ਵਜੇ ਤਾਈਂ, ਤੇ ਸਵੇਰ ਨੂੰ ਇਸ ਤਰ੍ਹਾਂ ਸਵੇਰ ਤੋਂ ਲੈ ਕੇ ਤੜਕੇ ਤੋਂ 10-11 ਵਜੇ ਤਾਈਂ ਜਿਹੜਾ ਤੁਸੀਂ ਪ੍ਰੋਗਰਾਮ ਪੰਜਾਬੀ ਰੇਡੀਓ USA ਦੀ YouTube ਚੈਨਲ ਤੇ ਫੇਸਬੁੱਕ ਤੇ ਦੇਖ ਸਕਦੇ ਹੋ, ਤੇ ਰੇਡੀਓ ਦੇ ਉੱਤੇ ਵੀ ਆਪਾਂ ਥੋੜੇ ਸਮੇਂ ਤੋਂ ਜ਼ਰੂਰ ਤੁਹਾਡੇ ਨਾਲ ਜਿਹੜਾ ਰੇਡੀਓ ਤੋਂ ਵੀ ਤੁਸੀਂ ਸੁਣ ਸਕੋਗੇ। ਇਸੇ ਜੀ ਤਰ੍ਹਾਂ ਆਪਾਂ 1-2 ਖਬਰਾਂ ਛੋਟੀਆਂ ਹੋਰ ਕਰਦੇ ਜਾਈਏ ਤੇ ਉਹ ਤੋਂ ਬਾਅਦ ਆਪਾਂ ਇਜਾਜ਼ਤ ਲੈਣੀ ਆ ਸਰੋਤਿਆਂ ਤੋਂ। ਐਥਰਟਨ ਬੇ ਏਰੀਏ ਦੇ ਵਿੱਚ ਇੱਕ ਇਦਾਂ ਦਾ ਟਾਊਨ ਆ ਜਿਹੜਾ ਸਭ ਤੋਂ ਮਹਿੰਗਾ ਟਾਊਨ ਗਿਣਿਆ ਜਾਂਦਾ ਆ। ਐਵਰੇਜ ਘਰ ਦੀ ਪ੍ਰਾਈਸ ਉੱਥੇ $5 ਮਿਲੀਅਨ ਦੇ ਕਰੀਬ ਹੈਗੀ ਆ। ਤੁਹਾਨੂੰ ਜੀ ਕੋਈ ਵੀ ਘਰ 4 ਮਿਲੀਅਨ ਤੋਂ ਥੱਲੇ ਨਹੀਂ ਮਿਲਦਾ ਹੈਗਾ। ਸੋ ਉੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਲੈਂਡਸਕੇਪਰ ਸੀਗਾ, ਕੰਮ ਕਰ ਰਿਹਾ, ਤੇ ਉਸ ਨੂੰ ਇੱਕ ਕਾਰ ਜਿਹੜੀ ਆ ਜਦੋਂ ਘਾਹ ਕੱਟ ਰਿਹਾ ਸੀ ਦੱਬੀ ਹੋਈ ਮਿਲੀ, ਤੇ ਹੁਣ ਉਹਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਆ, ਤੇ ਹੁਣ ਕਾਰ ਨੂੰ ਵੀ ਬਾਹਰ ਕੱਢ ਲਿਆ ਗਿਆ। ਸੈਨ ਮਟਿਓ ਕ੍ਰਾਈਮ ਲੈਬ ਟੈਕਨੀਸ਼ੀਅਨਸ ਉਹਦੇ ਉੱਤੇ ਵਰਕਆਊਟ ਕਰ ਰਹੇ ਆ, ਤੇ ਵੀ ਉਹਦੇ ਤੇ ਕੋਈ ਕਿਸੇ ਤਰ੍ਹਾਂ ਦੇ ਹਿਊਮਨ ਰੀਮੇਨਸ ਵਗੈਰਾ ਤਾਂ ਨਹੀਂ, ਜੇ ਜੀ ਕਾਰ ਸੀ ਉਹਨੂੰ ਮਿੱਟੀ 'ਚ ਕਿਉਂ ਦੱਬਿਆ ਗਿਆ, ਇਹ ਪਹਿਲੀ ਵਾਰੀ ਇਦਾਂ ਹੋਇਆ। ਸੋ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਯੂਬਾ ਸਿਟੀ ਦੀ ਗੱਲ ਕਰਦੇ ਜਾਈਏ, ਯੂਬਾ ਸਿਟੀ ਦੀ ਸਿਟੀ ਕੌਂਸਲ ਨੇ ਜਨੈਨੀਮਸਲੀ $1 ਮਿਲੀਅਨ ਦੀ ਗ੍ਰਾਂਟ ਜੋ ਉੱਥੇ ਦੀ ਫਾਇਰ ਡਿਪਾਰਟਮੈਂਟ ਆ ਉਹਨੂੰ ਦਿੱਤੀ ਆ, ਤੇ ਹੁਣ ਯੂਬਾ ਸਿਟੀ ਦੀ ਫਾਇਰ ਡਿਪਾਰਟਮੈਂਟ 3 ਹੋਰ ਫਾਇਰ ਫਾਈਟਰਸ ਹਾਇਰ ਕਰ ਸਕੇਗੀ, ਤੇ ਜੋ ਕਰੰਟ ਉਹਨਾਂ ਦੇ ਫਾਇਰ ਫਾਈਟਰਸ ਆ ਉਹਨਾਂ ਦੀਆਂ ਵਰਦੀਆਂ ਦੇ ਲਈ $27,000, ਹੋਰ ਉਹਨਾਂ ਦੀ ਸੈਲਰੀ ਇਨਕਰੀਜ਼ ਦੇ ਲਈ, ਓਵਰ ਟਾਈਮ ਬੈਕਫਿਲ ਲਈ, ਸੋ ਇਦਾਂ ਦੇ ਜਿਹੜੇ ਮਨੀ ਆ ਉਹ ਸਪੈਂਡ ਕੀਤਾ ਜਾਊਗਾ। ਸਰੋਤਿਆਂ ਨੂੰ ਯਾਦ ਹੋਊਗਾ ਕਿ ਯੂਬਾ ਸਿਟੀ ਦੇ ਵਿੱਚ ਫਾਇਰ ਦਾ ਕੈਪਟਨ ਵੀ ਆਪਣਾ ਪੰਜਾਬੀ ਨੌਜਵਾਨ ਮੁੰਡਾ ਆ, ਉਹਦੀ ਪਿਛਲੇ ਸਾਲ ਨਗਰ ਕੀਰਤਨ ਤੇ ਆਪਾਂ ਇੰਟਰਵਿਊ ਵੀ ਕੀਤੀ ਸੀ, ਆਪਣੇ ਸਟੂਡੀਓ ਵੀ ਆਇਆ ਸੀ। ਸੋ ਜਿਹੜੀਆਂ ਹੁਣ ਨਵੀਆਂ ਜੌਬਸ ਕ੍ਰੀਏਟ ਹੋਣੀਆਂ, ਜ਼ਰੂਰ ਆਪਣੇ ਭੈਣਾਂ ਭਰਾਵਾਂ ਨੂੰ ਉਸ ਜੌਬ ਦੇ ਲਈ ਅਪਲਾਈ ਕਰਨਾ ਚਾਹੀਦਾ ਹੈਗਾ ਆ। ਜੀ ਜੀ ਤੇ ਇਸੇ ਤਰ੍ਹਾਂ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਅੱਜ 700 ਤੋਂ ਵੀ ਉੱਪਰ ਪੁਆਇੰਟ ਉੱਪਰ ਗਿਆ ਆ। ਡਾਓ ਜੋਨ ਇੰਡਸਟਰੀਅਲ 748.97 ਉੱਪਰ ਗਿਆ, ਤੇ ਇਸੇ ਤਰ੍ਹਾਂ S&P ਇੰਡੈਕਸ ਵੀ 2.37% ਉੱਪਰ ਗਿਆ। ਨੈਸਡੈਕ ਵੀ 2.31% ਉੱਪਰ ਗਿਆ ਹੈਗਾ। ਜੀ ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ $82 ਤੇ 54 ਪੈਸੇ ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ। ਜਾਂਦੇ ਜਾਂਦੇ ਇੱਕ ਜਾਣਕਾਰੀ ਹੋਰ ਦਿੰਦੇ ਚੱਲੀਏ ਆਪਣੇ ਦਰਸ਼ਕਾਂ ਨੂੰ, ਉਹ ਇਹ ਹੈ ਕਿ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ, ਜਿਹਨੂੰ ਅਸੀਂ PG&E ਕਹਿ ਦਿੰਦੇ ਹਾਂ, ਉਹਨਾਂ ਨੇ ਹੁਣ ਇੱਕ ਜਿਹੜੀ ਅਪਡੇਟ ਦਿੱਤੀ ਹੈ। ਉਹ ਕਹਿ ਰਹੇ ਨੇ ਕਿ ਕੁਝ ਵਾਈਲਡ ਫਾਇਰ ਰਿਸਕ ਦੇ ਚੱਲਦਿਆਂ ਉਹਨਾਂ ਦੇ ਕੈਲੀਫੋਰਨੀਆ ਦੇ ਵਿੱਚ 13 ਕਾਉਂਟੀਜ਼ ਦੇ ਵਿੱਚ ਜਿਹੜਾ ਉਹ ਪਾਵਰ ਸ਼ਟ ਆਫ ਕਰਨਗੇ ਕੁਝ ਟਾਈਮ ਦੇ ਲਈ ਇਸ ਵੀਕਐਂਡ। ਸੋ ਇਸ ਬਾਬਤ ਉਹਨਾਂ ਨੇ ਜਿਹੜੀ ਹੋਰ ਜਾਣਕਾਰੀ ਦਿੱਤੀ ਹੈ, ਉਹ ਕਹਿ ਰਹੇ ਨੇ ਕਿ ਇਸ ਸ਼ਟ ਆਫ ਦੇ ਨਾਲ ਘੱਟੋ ਘੱਟ 5800 ਕਸਟਮਰ ਜਿਹੜੇ ਆ ਉਹਨਾਂ ਦੇ ਪ੍ਰਭਾਵਿਤ ਹੋਣਗੇ। ਇਸ ਬਾਬਤ ਉਹਨਾਂ ਦੀ ਜਿਹੜੀ ਵੈਬਸਾਈਟ ਆ ਉਹਦੇ ਜਾ ਕੇ ਤੁਸੀਂ ਜ਼ਿਆਦਾ ਵੇਰਵੇ ਜਿਹੜੇ ਆ ਉਹ ਦੇਖ ਸਕਦੇ ਹੋ। ਇਲਾਕਿਆਂ ਵਾਈਜ਼ ਵੀ ਦੱਸਿਆ ਹੋਇਆ ਉਹਨਾਂ ਨੇ, ਤੇ ਹੋਰ ਵੀ ਕਾਫੀ ਟਾਈਮਿੰਗ ਨੂੰ ਲੈ ਕੇ ਵੀ ਕਾਫੀ ਜਿਹੜੀ ਅਪਡੇਟਸ ਆ ਉਹਨਾਂ ਨੇ ਸਾਂਝੀ ਕੀਤੀ ਹੋਈ ਆ। ਜੀ ਜੀ, ਸੋ ਹੁਣ ਆਪਾਂ ਲੈਣੇ ਸਰੋਤਿਆਂ ਤੋਂ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਸ਼੍ਰੀ ਅਕਾਲ, ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।